ਕਿਸੇ ਨੂੰ ਸਲਾਮ ਦੁਆ ਕਿਸੇ ਬਸ ਸਾਰਿਆਂ ਨੂੰ ਆਪਣੇ ਇਸਲਾਮ ਦਾ ਮਲੂਕ ਸਿੰਘ ਦੇ ਜਿਹੜੇ ਹੈ ਨਾ ਪੋਤੇ, ਹਾਂ ਸ਼ਾਇਦ ਉਹਦਾ ਕੋਈ ਭਾਈ ਵੀ ਜਿੰਦਾ ਹੋਵੇ, ਉਹਨਾਂ ਨੂੰ ਮੇਰਾ ਸਲਾਮ ਕਹਿ ਦੇਣਾ। ਸਲਾਮ ਬਾਬੇ ਭੁੱਲੇ ਦੇ 6 ਮੁੰਡੇ ਸੀ, ਜਿਸ ਵੇਲੇ 7ਵੀਂ ਕੁੜੀ ਹੋਈ ਨਾ ਭੈਣ ਸ਼ਰੀਫਾਂ ਜੀਂਦੀ ਸੀ ਤੇ ਮਠਿਆਈ ਵੰਡੀ ਸੀ ਬਾਬੇ ਭੁੱਲੇ ਨੇ, ਖੁਦਾ ਦੀ ਕਸਮ ਰੱਖੇ, ਕਿਉਂਕਿ ਦੀਵਾਰ ਸਾਂਝੀ ਸੀ। ਉਹਨਾਂ ਨੇ ਕਹਿਣਾ ਇਸ ਤਰ੍ਹਾਂ ਨਾ ਬਹੂ ਆ ਚੂੜੀਆਂ ਚੜਾ ਦੇ, ਬਾਬੇ ਭੁੱਲੇ ਦੀ ਬੇਗਮ ਨੇ, ਆਤੀ ਉਹਦਾ ਨਾਂ ਸੀ। ਬੱਲੇ 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 ਬੱਲੇ। ਸ਼ਿਮਲੀ ਦੇ ਲਾਗੇ ਪਿੰਡਾਂ ਦਾ ਨਾਮ ਦੱਸ ਦਿਓ। ਸਮੁੰਦਰਾ, ਬੜਬਾ, ਭਗੌਰ, ਸੋਨਾ, ਬਨਾਲਾ, ਇੱਧਰਲੇ ਜਿਹੜੇ ਸੀ ਨਾ ਗੜਸ਼ੰਕਰ, 3-4 ਮੀਲ ਪੈਂਦਾ ਸੀ, 5 ਮੀਲ ਅੱਗੇ। ਡਿਸਟ੍ਰਿਕਟ ਹੁਸ਼ਿਆਰਪੁਰ ਜਿਹੜਾ ਸੀ ਨਾ ਉਹ 6-7 ਮੀਲ ਥਾ ਇੰਨਾ। ਆਪਣਾ ਵਤਨ, ਆਪਣਾ ਘਰ, ਆਪਣਾ ਦੇਸ਼ ਯਾਦ ਆਉਂਦਾ ਵਾ ਬਹੁਤ ਜ਼ਿਆਦਾ। ਮਤਲਬ ਜਿਵੇਂ ਹੁਣ ਅੱਜ ਬੈਠੇ ਹੋ ਗੱਲਾਂ ਬਾਤਾਂ ਕਰ ਰਹੇ ਹੋ ਤੇ ਦਿਮਾਗ ਉਹ ਪੁਰਾਣੇ ਦੌਰ 'ਚ ਚਲਾ ਜਾਂਦਾ। ਉਹ ਕਈ ਦਫਾ ਹੋਇਆ ਤਾਂ ਹੈ, ਹੋ ਜਾਂਦਾ। ਆਪਣਾ ਘਰ ਪਛਾਣ ਲੋਗੇ ਉੱਥੇ? ਬਿਲਕੁਲ। ਮੈਂ ਕਰਾਂ ਮੈਨੂੰ ਗਲੀ ਗਲੀ ਦਾ ਪਤਾ। ਜੇ ਹੁਣ ਚੱਲ ਜਾਈਏ ਘਰ ਪਛਾਣ ਲਓ? ਬਿਲਕੁਲ। ਮੈਂ ਆਪਣੇ ਦੋ ਕਿੱਥੇ ਕਰਕੇ ਤੁਹਾਡਾ ਘਰ ਹੈਗਾ? ਸਾਡਾ ਘਰ ਸੀ ਮਲੂਕ ਸਿੰਘ ਦਾ ਸੀ। ਮਲੂਕ ਸਿੰਘ ਦਾ? ਬਿਲਕੁਲ। ਨਾਲ ਤੇ ਬਾਬੇ ਭੁੱਲੇ ਦਾ ਦੀਵਾਰ ਸਾਂਝੀ ਸੀ, ਮਲੂਕ ਸਿੰਘ ਦਾ ਗਲੀ ਸਾਂਝੀ, ਸਟੈਪ ਸਾਂਝੇ। ਪੰਜਾਬੀ ਲਹਿਰ ਵੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਬਹੁਤ ਸਾਰਾ ਸਲਾਮ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਡਾ ਵੀਰ ਭੁਪਿੰਦਰ ਸਿੰਘ ਲਵਲੀ, ਔਰ ਹਮੇਸ਼ਾ ਦੀ ਤਰ੍ਹਾਂ ਅੱਜ ਵੀ ਇੰਡੀਆ ਤੋਂ ਵਾਪਸ ਆ ਕੇ ਫਿਰ ਅਸੀਂ ਜਿਹੜਾ ਹਮੇਸ਼ਾ ਦੀ ਤਰ੍ਹਾਂ ਪੁਰਾਣੇ ਬਜ਼ੁਰਗਾਂ ਦਾ ਜਿਹੜਾ ਵਸੇਬ ਹੈ, ਸੱਭਿਆਚਾਰ ਹੈ, ਜਿਹੜੇ ਆਈ ਵਿਟਨੈਸ ਨੇ 1947 ਦੇ, ਉਹਨਾਂ ਦੀਆਂ ਗੱਲਾਂ ਬਾਤਾਂ ਰਿਕਾਰਡ ਕਰਦੇ ਰਹਿੰਦੇ ਹਾਂ। ਔਰ ਗੱਲਾਂ ਬਾਤਾਂ ਦਾ ਮਕਸਦ ਸਿਰਫ ਇਹੀ ਹੈ ਕਿ ਜਿਹੜੀ 47 ਤੋਂ ਪਹਿਲੇ ਦੀ ਸਾਂਝ ਸੀ, ਸੱਭਿਆਚਾਰ ਸੀ, ਉਹਨੂੰ ਨਾ ਸਿਰਫ ਰਿਕਾਰਡ ਕਰਕੇ ਆਪਣੀ ਆਉਣ ਵਾਲੀ ਜਿਹੜੀ ਨਸਲ ਹੈ ਉਹਦੇ ਵਾਸਤੇ ਰੱਖੀਏ, ਬਲਕਿ ਬਾਰਡਰ ਤੋਂ ਪਾਰ ਜਿਹੜੇ ਸਾਡੇ ਲੋਕ ਬੈਠੇ ਨੇ ਉਹਨਾਂ ਤੱਕ ਵੀ ਇਹ ਗੱਲਬਾਤ ਪਹੁੰਚੇ। ਸੋ ਪੁਰਾਣਾ ਵਸੇਬ ਤਾਜ਼ਾ ਕਰਦੇ ਰਹਿੰਦੇ ਹਾਂ। ਇਸ ਵੇਲੇ ਸਾਡੇ ਨਾਲ ਮੌਜੂਦ ਨੇ ਇੱਕ ਬਜ਼ੁਰਗ, ਔਰ ਇਸ ਵੇਲੇ ਅਸੀਂ ਬੈਠੇ ਹਾਂ ਖੁੜਿਆਂ ਵਾਲਾ, ਲਾਇਲਪੁਰ ਦੇ ਕਰੀਬ ਹੀ ਸ਼ਹਿਰ ਹੈਗਾ ਵਾ। ਵੈਸੇ ਤਾਂ ਪੁਰਾਣਾ ਪਿੰਡ ਸੀ, ਲੇਕਿਨ ਲਾਇਲਪੁਰ ਦੇ ਕਰੀਬ ਹੋਣ ਕਰਕੇ ਇੱਥੇ ਬਹੁਤ ਸਾਰੀਆਂ ਫੈਕਟਰੀ ਏਰੀਆ ਬਣ ਗਿਆ, ਇੰਡਸਟਰੀ ਜ਼ੋਨ ਹੋ ਗਿਆ ਵਾ, ਔਰ ਕਾਫੀ ਇੱਥੇ ਤਰੱਕੀ ਹੋ ਚੁੱਕੀ ਹੈ। ਖੈਰ, ਮੈਂ ਆਪਣੇ ਮੁੱਦੇ ਅਲਾਵਾ ਬਜ਼ੁਰਗਾਂ ਨਾਲ ਗੱਲਬਾਤ ਕਰੀਏ। ਬਾਬਾ ਜੀ ਕੀ ਹਾਲ ਚਾਲ ਹੈ? ਬਿਲਕੁਲ ਠੀਕ ਠਾਕ, ਅੱਲਾ ਦਾ ਫਜ਼ਲ ਹੈ। ਤਬੀਅਤਾਂ ਸਿਹਤਾਂ ਬਿਲਕੁਲ ਠੀਕ ਠਾਕ ਆ। ਮੈਂ 1937 ਚ ਮੇਰੀ ਪੈਦਾਇਸ਼ ਆ। ਅੱਛਾ, 37 ਚ? 4 ਦਸੰਬਰ ਵਾਹ 1937। ਉਸ ਵਕਤ ਜਿਸ ਵੇਲੇ 6 ਸਾਲ ਦਾ ਬੱਚਾ ਹੁੰਦਾ ਸੀ ਨਾ, ਤੇ ਤਦ ਸਿਆਣੇ ਸਕੂਲ ਦਾਖਲ ਕਰਾਂਦੇ। ਸਾਨੂੰ ਪੜ੍ਹਾਉਂਦਾ ਹੁੰਦਾ ਸੀ ਮਾਸਟਰ ਬੰਤਾ ਸਿੰਘ ਤੇ ਮਾਸਟਰ ਸ਼ਿਵ ਸਿੰਘ। ਸ਼ਿਵ ਸਿੰਘ ਸੀ ਧਮਾਈ ਦੇ, ਮਾਸਟਰ ਬੰਤਾ ਸਿੰਘ ਸੀ ਚੱਕਾਂ ਦਾ। ਅੱਛਾ। ਸਿੱਖਾਂ ਦਾ ਤੁਹਾਡੀ ਬਰਾਦਰੀ ਦੇ ਪਿੰਡ 'ਚ ਉਹਨਾਂ ਦਾ ਸੀ ਪਿੰਡ। ਅੱਛਾ। ਉਸ ਤੋਂ ਬਾਅਦ ਪਹਿਲੀ ਜਮਾਤ ਮੈਂ ਪਾਸ ਕੀਤੀ। ਦੂਸਰੀ ਜਮਾਤ 'ਚ ਜਿਸ ਵੇਲੇ ਮੈਂ ਹੋਇਆ, ਉਸ ਵੇਲੇ ਪਾਰਟੀਸ਼ਨ ਹੋ ਗਈ। ਤੁਹਾਡਾ ਤਾਰਾ ਸਿੰਘ ਮਤਲਬ ਕਿ ਨਾ ਸਾਡਾ ਨਾ ਉਹ ਕੰਮ ਖਰਾਬ ਕੀਤਾ ਉਹਨਾਂ ਨੇ, ਸਾਰਾ ਤਾਂ ਉਹਨਾਂ ਨੇ ਕੰਮ ਕਰ। ਹਾਲਾਂਕਿ ਤਾਰਾ ਸਿੰਘ ਨੂੰ ਬਾਬਾ ਕਾਜ਼ੀ ਕਹਿ ਹਟਿਆ, ਮੈਨੂੰ ਤਾਂ ਤਲੇ ਕਹਿੰਦੇ ਕਿ ਸੂਬਾ ਪੰਜਾਬ ਦੇ ਜਿੰਨੇ ਹੈ ਨਾ ਜ਼ਿਲ੍ਹੇ, 5 ਜਾਂ 7 ਜ਼ਿਲ੍ਹੇ ਇਹ ਤੇਰੇ ਆ, ਕਿਉਂਕਿ ਤੇਰੀ ਮਜਾਟੀ ਉੱਥੇ। ਮਗਰ ਉਹ ਨਾ ਮੰਨਿਆ ਉਸ ਵੇਲੇ, ਮਤਲਬ ਕਿ ਤਾਰਾ ਸਿੰਘ ਨਾ। ਅੱਛਾ ਬਜ਼ੁਰਗੋ, ਇਹ ਦੱਸੋ ਤੁਹਾਡਾ ਨਾਂ ਕੀ ਹੈ ਜੀ? ਮੇਰਾ ਨਾਮ ਵਹੀਦ ਵਲਦ ਅਲੀ ਗੌਰ ਖਾਂ। ਦਾਦੇ ਦਾ ਨਾਮ ਚੇਤੇ ਹੈ? ਹਾਂ, ਮੈਨੂੰ ਯਾਦ। ਆਪਣੇ ਨਾ ਦਾਦੇ ਦਾ ਨਾਮ ਰੋਸ਼ਨ ਖਾਂ। ਰੋਸ਼ਨ ਖਾਂ। ਬਜ਼ੁਰਗੋ, ਇੰਡੀਆ ਦੇ ਵਿੱਚ ਤੁਹਾਡਾ ਜਨਮ 1937 ਦੇ ਵਿੱਚ ਕਿਹੜੀ ਜਗ੍ਹਾ ਦਾ ਹੈ? ਸ਼ਿਮਲੀ ਦਾ ਜੀ। ਸ਼ਿਮਲੀ? ਹਾਂ, ਸ਼ਿਮਲੀ। ਸ਼ਿਮਲੀ ਦੇ ਲਾਗੇ ਪਿੰਡਾਂ ਦਾ ਨਾਮ ਦੱਸ ਦਿਓ। ਸਮੁੰਦਰਾ, ਬੜਬਾ, ਭਗੌਰ, ਸੋਨਾ, ਬਨਾਲਾ। ਵਾਹ। ਇਹ ਹੈ ਜੀ। ਇੱਧਰਲੇ ਜਿਹੜੇ ਸੀ ਨਾ ਗੜਸ਼ੰਕਰ, 3-4 ਮੀਲ ਪੈਂਦਾ ਸੀ, 5 ਮੀਲ ਅੱਗੇ। ਡਿਸਟ੍ਰਿਕਟ ਹੁਸ਼ਿਆਰਪੁਰ ਜਿਹੜਾ ਸੀ ਨਾ ਉਹ 6-7 ਮੀਲ ਥਾ। ਅੱਛਾ, ਬਸ ਇੰਨਾ। ਅੱਛਾ, ਤੁਹਾਨੂੰ ਤਹਿਸੀਲ ਕਿਹੜੀ ਪੈਂਦੀ ਸੀ? ਗੜਸ਼ੰਕਰ? ਤਹਿਸੀਲ ਗੜਸ਼ੰਕਰ ਸੀ। ਜ਼ਿਲ੍ਹਾ ਡਿਸਟ੍ਰਿਕਟ ਹੁਸ਼ਿਆਰਪੁਰ। ਠੀਕ ਹੋ ਗਿਆ। ਤੁਹਾਡਾ ਪਿੰਡ ਰਲਵਾ ਮਿਲਵਾ ਸੀ ਜਾਂ ਸਾਲਮ ਸੀ? ਕੰਬਾਈਨਡ ਆਬਾਦੀ ਸੀ। ਸਿੱਖ ਮੁਸਲਿਮ ਹੈ? ਬਿਲਕੁਲ ਕੰਬਾਈਨਡ ਆਬਾਦੀ ਸੀ, ਮਤਲਬ ਦੀਵਾਰਾਂ ਦਾ ਸਾਂਝੀਆਂ ਸੀ। ਬਾਬੂ ਜੀ ਦੀ ਯਾਰ ਉਹਦਾ ਮੈਨੂੰ ਨਾਮ ਭੁੱਲ ਗਿਆ, ਆਪਣੇ ਨਾ ਸਰਸਾ ਸਿੰਘ, ਉਹਨਾਂ ਦੀ ਦੀਵਾਰ ਸਾਂਝੀ ਸੀ। ਕਿਹੜਾ ਦੁਬਾਰਾ ਨਾਮ ਦੱਸੋ? ਸਰਸਾ ਸਿੰਘ। ਸਰਸਾ ਸਿੰਘ? ਸਰਸਾ ਸਿੰਘ। ਅੱਛਾ। ਉਹਨਾਂ ਦੀ ਦੀਵਾਰ ਸਾਂਝੀ ਸੀ। ਅੱਛਾ। ਸਭ ਤੋਂ ਪਹਿਲਾਂ ਨਲਕਾ ਜਿਹੜਾ ਲਾਇਆ ਸੀ ਨਾ, ਉਹ ਜੈਲਦਾਰ ਨੇ ਲਾਇਆ ਸੀ, ਮੁੜ ਕੇ ਬਾਬੂ ਜੀ ਨੇ ਲਾਇਆ ਸੀ। ਅੱਛਾ। ਕਿਉਂਕਿ ਪਾਣੀ ਦਾ ਜਿਹੜਾ ਬੋਰ ਸੀ ਨਾ ਬਹੁਤ ਡੂੰਘਾ ਸੀ, ਤੇ ਉਹ ਨਲਕਾ ਆਮ ਨੇ ਸਾਡੀ ਜਿਹੜੀ ਖੂਹੀ ਸੀ ਨਾ, ਸਾਡੀ ਖੂਹੀ, ਉਹ ਪਾਣੀ ਉਹਦਾ ਬਹੁਤ ਠੰਡਾ ਸੀ। ਅੱਛਾ। ਤੇ ਮੈਂ ਉੱਥੋਂ ਨਾ ਗੜਬਾ ਰੱਖਣਾ ਸਿਰ ਤੇ, ਬੀਬੀ ਨੇ ਕਹਿਣਾ ਕਿ ਪਾਣੀ ਲਿਆ ਜਾ ਕੇ, ਕਿਉਂਕਿ ਸਿਆਣਿਆਂ ਨੇ ਜਿਹੜਾ ਸੀ ਨਾ ਪਿੱਪਲ ਸਾਡਾ, ਬੱਲੇ 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 ਬੱਲੇ, ਪਿੱਪਲ ਜਿਹੜਾ ਸੀ ਨਾ ਉਹ ਕੋਈ
ਕੋਈ 200-400 ਮੰਜਾ ਰਹਿ ਜਾਂਦੇ ਸੀ ਤਾਂ ਇੰਨੀ ਛਾਂ ਸੀ ਉਹਦੀ। ਇੱਕ ਡਾਲਾ ਵੱਢਿਆ ਸੀ, ਇੱਕ ਡਾਲਾ ਅੱਲਾ ਦੀ ਕਸਮ ਮੈਨੂੰ ਯਾਦ ਆ ਵੀ ਡੰਗਰਾਂ ਅੰਦਰ ਢਹਿ ਗਿਆ ਸੀ। ਇੱਕ ਡਾਲਾ ਵੱਢ ਕੇ ਨਾ ਉਹਦੇ ਵਿੱਚ ਛਤੀਰੀਆਂ ਬਾਲੇ ਕੱਢੇ ਸੀ। ਇੱਕ ਡਾਲਾ ਉਹਦੇ ਪਰ ਡੱਟ ਕੇ ਖੇਡਦੇ ਹੁੰਦੇ ਸੀ, ਡਾਲਿਆਂ ਦੇ ਉੱਪਰ ਡੱਟ ਕੇ ਖੇਡਦੇ, ਐਡਾ ਵੱਡਾ ਪੇਪਰ ਸੀ। ਸਹੀ ਹੈ। ਅੱਛਾ ਬਜ਼ੁਰਗੋ, ਇਹ ਦੱਸੋ ਕਿੰਨੇ ਕੁ ਤੁਹਾਡੇ ਮੁਸਲਮਾਨ ਫੈਮਿਲੀ ਬਹੁਤੀ ਸੀ ਕਿ ਸਿੱਖ ਬਹੁਤੇ ਸੀ ਤੁਹਾਡੇ ਪਿੰਡ 'ਚ? ਕੰਬਾਈਨਡ ਬਸ, ਬਿਲਕੁਲ ਕੰਬਾਈਨਡ। ਅੱਛਾ, ਹਾਂ ਬਿਲਕੁਲ ਇਕੱਠੇ ਸੀ। ਸਿੱਖਾਂ ਦੇ ਫੈਮਿਲੀ ਦੇ ਕੁਝ ਨਾਂ ਦੱਸ ਦਿਓ ਜੀਆਂ ਦੇ। ਹੁਣ ਮੈਨੂੰ ਐਡੇ ਮਲੂਕ ਸਿੰਘ ਦਾ ਨਾਂ ਯਾਦ ਆ ਜੀ, ਬਸ ਜ਼ਿਆਦਾ ਬਾਬੇ ਭੁੱਲੇ ਦਾ ਨਾਂ ਯਾਦ ਆ ਬਸ ਦੋ, ਕਿਉਂਕਿ ਬਾਬੇ ਭੁੱਲੇ ਦੇ ਦਾਣੇ ਲਿਜਾਣੇ ਐਨੇ ਕੋ ਦਹੀਂ ਯਾਰ ਆਪਣੇ ਨਾਲ ਗੇਂਦ ਦੇ ਇੱਕ ਜਾਂ ਰੇੜੀਆਂ ਦੇ। ਅੱਛਾ, ਉਹ ਬਾਬੇ ਭੁੱਲੇ ਦੀ ਜਿਹੜੀ ਦੁਕਾਨ ਸੀ ਨਾ, ਦੁਕਾਨ ਸੀਗੀ, ਬਹੁਤ ਬੜੀ ਦੁਕਾਨ ਸੀ, ਬਹੁਤ ਬੜੀ ਦੁਕਾਨ ਸੀ। ਬਰਫ਼ ਲਿਆਓ ਗੜਸ਼ੰਕਰੋਂ ਜਾ ਕੇ, ਤੇ ਪਿੰਡ 'ਚ ਪਤਾ ਲੱਗੇ ਕਿ ਬਰਫ਼ ਆਈ ਆ। ਅਸੀਂ ਵੀ ਲੈ ਗਿਆ ਦਾਣੇ ਪੱਲੇ 'ਚ ਪਾ ਕੇ, ਕੌਲੀਕ ਲੈ ਗਿਆ, ਉਹਦੇ 'ਚ ਨੇ ਬਰਫ਼ ਪਾਤੀ। ਅੱਛਾ, ਉਹਦੇ 'ਚ ਸ਼ੱਕਰ ਪਾ ਲਈ, ਸ਼ੱਕਰ ਪਾ ਕੇ ਮਾਨ ਨਾਲ ਉਹ ਚਮਚਾ ਨਾਲ ਖਾਧੀ। ਅੱਛਾ, ਅੱਲਾ ਅੱਲਾ ਅੱਲਾ, ਟਰਾਈ ਕਰ ਲਈ ਵੈਸੇ ਅਸੀਂ ਵੀ, ਨਵੀਂ ਸ਼ੈ ਬਣੂਗੀ। ਹਾਂ ਬਿਲਕੁਲ। ਮੈंने ਫਿਰ ਬਰਫ਼ ਲਿਆ, ਮੈਂ ਦੇਖਿਆ ਇੱਕ ਬਲਾਕ ਸੀ ਜਾਂ ਦੋ ਸੀ ਲਿਆ। ਬਾਬਾ ਭੁੱਲਾ ਬਹੁਤ ਬੜਾ ਦੁਕਾਨਦਾਰ ਸੀ ਉਸ ਵੇਲੇ। ਤੁਸੀਂ ਮੇਰੇ ਵੱਲ ਵੇਖ ਕੇ ਗੱਲ ਕਰੋ, ਇੱਥੇ ਹੀ ਆ, ਮੈਂ ਚਲੇ ਜਾਣਾ। ਲੱਖਪਤੀ ਜਿਹੜੇ ਸੀ ਨਾ ਅਜ਼ਰ, ਝੰਡਾ ਲੱਗਾ ਹੁੰਦਾ ਸੀ ਲੁਧਿਆਣੇ। ਅੱਛਾ, ਤੇ ਉਹਨੇ ਲੱਖ ਰੁਪਈਆ ਕਮਾਇਆ, ਝੰਡਾ ਲਾਇਆ ਸੀ। ਅੱਛਾ, ਇਹ ਦੱਸੋ ਤੁਹਾਡਾ 47 ਤੋਂ ਪਹਿਲੇ ਸਿੱਖਾਂ ਦਾ ਮੁਸਲਮਾਨਾਂ ਦਾ ਆਪਸੀ ਵਸੇਬ ਕਿੱਦਾਂ ਦਾ ਸੀ? ਰਹਿਣ ਸਹਿਣ, ਈਦਾਂ, ਸ਼ੁਭਰਾਤਾਂ, ਦੀਵਾਲੀਆਂ ਤੇ? ਬਿਲਕੁਲ ਤੁਸੀਂ ਸਹੀ ਕਹਿੰਦੇ। ਈਦ ਸ਼ੁਭਰਾਤ ਤੇ ਕਿਸੇ ਵੇਲੇ ਸਾਨੂੰ ਸੁੱਕੀ ਰਸ ਦੇ ਦਿੰਦੇ ਸੀ, ਕਿਸੇ ਵੇਲੇ ਉਹ ਨਾਲ ਖਿਲਾਉਂਦੇ ਸੀ। ਅੱਛਾ, ਨਾਲ ਹੀ ਬੈਠ ਕੇ ਖਾ ਲੈਂਦੇ ਸੀ। ਕਿਉਂ ਵੀ ਅਜ਼ਰ ਇੱਦਾਂ ਹੀ ਥਾ ਨਾ, ਮਤਲਬ ਖਾਸ ਕਰ ਮਲੂਕ ਸਿੰਘ ਨਾਲ ਯਾਰ ਭੁੱਲੇ ਦੇ ਨਾਲ ਨਾ, ਬਾਬੇ ਭੁੱਲਿਆਂ ਨਾਲ ਨਾ ਸਾਡਾ ਨਾ ਬੁੜਿਆਂ ਦਾ ਬਹੁਤ ਜ਼ਿਆਦਾ ਤਲਕ ਸੀ। ਲੱਖੇ ਖਾਂ, ਹੈਦੇ ਖਾਂ ਤੇ ਰੋਸ਼ਨ ਖਾਂ, ਤਿੰਨ ਭਾਈ ਸੀ। ਰੋਸ਼ਨ ਖਾਂ ਤੇ ਹੈਦੇ ਖਾਂ ਜੋੜੇ ਸੀ ਤੇ ਲੱਖੇ ਖਾਂ ਇਕੱਲਾ ਸੀ। 47 ਤੋਂ ਪਹਿਲੇ ਇਸ ਗੱਲ ਦਾ ਪਤਾ ਹੈ ਸੀ ਕਿ ਵੰਡ ਹੋ ਜਾਣੀ ਹੈ, ਪਾਰਟੀਸ਼ਨ ਹੋ ਜਾਣੀ, ਘਰ-ਬਾਰ ਛੱਡਨੇ ਪੈਣੇ, ਇਦਾਂ ਦੀ ਕੋਈ ਗੱਲਬਾਤ ਸੁਣੀ ਸੀ? ਮੈਨੂੰ ਨਹੀਂ ਸੀ ਪਤਾ, ਕਿਉਂਕਿ ਮੈਂ ਉਸ ਵੇਲੇ ਬੱਚਾ ਸੀ। ਸਿਆਣਿਆਂ ਨੂੰ ਪਤਾ ਸੀ ਸਾਰਿਆਂ ਨੂੰ ਵੀ ਵੰਡ ਹੋ ਜਾਣੀ ਆ। ਅੱਛਾ, ਕਿਉਂਕਿ ਜਿਹੜੇ ਪੜ੍ਹੇ ਲਿਖੇ ਲੋਕ ਥੇ, ਅਖਬਾਰਾਂ ਪੜ੍ਹਦੇ ਥੇ ਉਸ ਵੇਲੇ। ਟੀਵੀ ਜਾਂ ਚਾਹੁੰਦੇ ਕਿ ਘਰਾਂ ਕੋ ਅਹਿਮਦ ਖਾਂ ਕੋਲ ਸੀ, ਜੈਲਦਾਨਾ ਕੋ ਰੇਡੀਓ ਹੋਣਾ, ਰੇਡੀਓ ਹੋਇਆ ਸੀ। ਅਰੇ ਹਾਂ ਰੇਡੀਓ ਸੀ ਬਸ, ਤੇ ਉੱਥੇ ਪਤਾ ਲੱਗਦਾ ਹੁੰਦਾ ਸੀ ਕਿ ਵੰਡ ਹੋ ਜਾਣੀ। ਵੰਡ ਤੁਸੀਂ ਕਿੱਦਾਂ ਪਿੰਡ ਚੋਂ ਨਿਕਲੇ ਸੀ? ਅਸੀਂ ਤੁਹਾਨੂੰ ਦੱਸਿਆ ਨਹੀਂ ਕਿ ਮਲੂਕ ਸਿੰਘ ਨੇ ਕਿਹਾ ਵਾਲਦ ਸਾਹਿਬ ਨੂੰ ਆ ਕੇ ਅੱਜ ਜੁਮੇਰਾਤ ਹੈ, ਕੱਲ੍ਹ ਨੂੰ ਜੁਮਾ, ਕੱਲ੍ਹ ਨੂੰ ਅਟੈਕ ਹੋ ਜਾਣਾ। ਮਲੂਕ ਸਿੰਘ ਨੇ ਪਹਿਲੇ ਹੀ ਤੁਹਾਨੂੰ? ਹਾਂ ਪਹਿਲੇ, ਉਹ ਕਿਉਂਕਿ ਜੱਥੇ ਦਾ ਮੋਹਰੀ ਸੀ ਸਾਡੇ ਪਿੰਡ ਦਾ। ਐਦਾਂ ਸੀ ਇਸ ਤਰ੍ਹਾਂ, ਇਹ ਸਾਡਾ ਦਰਵਾਜ਼ਾ, ਇਹ ਉਹਦਾ ਦਰਵਾਜ਼ਾ। ਅੱਛਾ, ਬਿਲਕੁਲ। ਕਿਉਂਕਿ ਸਾਡੀ ਵਾਲਦਾ ਨੂੰ ਉਹਨਾਂ ਦੀ ਵਾਲਦਾ ਕਹਿੰਦੀ ਹੁੰਦੀ ਸੀ ਕਿ ਬਹੂ ਆ ਚੂੜੀਆਂ ਚੜਾ ਦੇ। ਅੱਛਾ, ਤੱਲੇ ਕਿੰਨੇ ਸੇ ਉਹਨਾਂ ਨੇ ਕਿਹਾ ਸੀ ਕਿ ਗੌਰ ਕੱਲ੍ਹ ਨੂੰ ਮੈਂ ਤੈਨੂੰ ਬਚਾ ਨਹੀਂ ਸਕਦਾ, ਤੁਹਾਡੇ ਸਾਰੇ ਜੀ ਮਾਰ ਦੇਣੇ, ਫਿਰ ਨਾ ਕਿਹੋ। ਤੇ ਫਿਰ ਇੱਦਾਂ ਹੀ ਉੱਥੇ ਉੱਠ ਖੜੇ ਹੋ ਬਸ। ਅੱਛਾ, ਉੱਥੇ ਮਲੂਕ ਸਿੰਘ ਨਾਲ ਵਾਹਵਾ ਯਾਰੀ ਦੋਸਤੀ ਸੀ ਬਹੁਤ। ਫਿਰ ਚਾਬੀ ਵੀ ਮਲੂਕ ਸਿੰਘ ਨੂੰ ਘਰ ਦੀ, ਤੇ ਹਵੇਲੀ ਕਿਤੇ ਥੋੜ੍ਹੀ ਸੀ। ਬੋਲੇ 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 ਹਵੇਲੀ ਦਾ ਕੇਸ ਜਿਹਾ ਚੱਲਿਆ ਇਹਨਾਂ ਦੇ ਨਾਲ, ਆਪਣੇ ਰੋਸ਼ਨ ਖਾਂ ਦੇ ਨਾਲ। ਤੇ ਉਹ ਕੋਇਟੇ ਆਪਣੇ ਲਾਹੌਰ ਹਾਈ ਕੋਰਟ ਹਲੇ ਵੀ ਫੈਸਲਾ ਲਿਖਿਆ ਹੋਣਾ, ਇਹ ਘੋੜੀ ਵਿੱਚ ਗਏ ਤੇ ਉਹਦੇ ਕੋਲ ਤਾਂ ਕਿਰਾਇਆ ਹੈ ਨਹੀਂ ਥੋੜੇ ਕੋਲ। ਅੱਛਾ, ਜਿਹੜੇ ਮੁਖਾਲਫ ਸੇ ਬੰਦੇ ਉੱਥੇ ਫੈਸਲਾ ਸਾਡੇ ਹੱਕ 'ਚ ਹੋਇਆ। 3-4 ਕਿੱਲੇ ਸੇ ਜਿਹੜੀ ਹਵੇਲੀ ਸੀ। ਬੱਲੇ 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 ਬੱਲੇ, ਮੈਂ ਚੰਗੀ ਤਰ੍ਹਾਂ ਦੇਖੀ ਆ। ਇਸ ਪਾਸੇ ਨੂੰ ਕਰਕੇ ਨਾ ਪੱਠੇ ਕੁੱਤਰੇ ਗੜਾਸੇ ਦੇ ਨਾਲ ਨਾ, ਤੇ ਡੰਗਰ ਬੰਨੇ ਹੁੰਦੇ, ਮੱਝਾਂ ਬੰਨੀਆਂ ਹੁੰਦੀਆਂ, ਗਾਂਆਂ ਬੰਨੀਆਂ ਹੁੰਦੀਆਂ, ਇੱਦਾਂ ਬੱਲੇ ਬੱਲੇ ਬੱਲੇ। ਬੜਾ ਬਹੁਤ ਆਲਾ ਪ੍ਰੋਗਰਾਮ। ਪਿੰਡ ਛੱਡਣ ਦਾ ਦਿਲ ਕਰ ਰਿਹਾ ਸੀ ਉਦੋਂ ਜਦੋਂ ਮਲੂਕ ਸਿੰਘ ਨੇ ਕਿਹਾ ਕਿ ਤੁਸੀਂ ਨਿਕਲ ਜਾਓ? ਦਿਲ ਕਰਦਾ ਸੀ ਕਿ ਯਾਰ ਆਪਣੇ? ਨਹੀਂ, ਦਿਲ ਤਾਂ ਨਹੀਂ ਕਰਦਾ। ਮੈਂ ਤੁਹਾਨੂੰ ਦੱਸਦਾ, ਭਾਈ ਵੀਰਿਆਂ ਦੇ ਕੈਨੇਡਾ ਬੈਠੇ ਹੁਣ। ਮੈਂ ਕਿਹਾ ਵਲੀਦ ਨੂੰ, ਮੈਂ ਕਿਹਾ ਯਾਰ ਵਲੀਦ ਨੂੰ ਮੈਂ ਇੱਕ ਵਾਰੀ ਮਿਲਾ ਦੇ ਸਹੀ, ਕੈਨੇਡਾ ਬੈਠੇ ਆ ਉਹ ਟੋਰਾਂਟੋ 'ਚ। ਅੱਛਾ, ਉਹ ਛੱਡ ਕਰਨਾ, ਕਿਉਂਕਿ ਜ਼ੇਬਰ ਜਿਹੜਾ ਸੀ ਨਾ ਆਜ਼ਾਦ ਜ਼ੇਬਰ, ਤੇ ਬੀਬੀ ਨੇ ਸਾਡੀ ਮਾਂ ਨੇ ਵੀ ਜ਼ੇਬਰ ਤੂੰ ਕੱਢਿਆ ਚਕਨ ਵਿੱਚ ਰੱਖ ਦਿੱਤਾ। ਪਹਿਲੇ ਸਾਲ ਉਹਨਾਂ ਨੂੰ ਬਟਾਈ ਦਿੱਤੀ ਸੀ ਜ਼ਮੀਨ ਭਾਈ ਵੀਰਿਆਂ ਨੂੰ, 1 ਸਾਲ ਆਪ ਕੀਤੀ ਸੀ, ਦੂਏ ਸਾਲ ਉਹਨਾਂ ਨੂੰ ਜ਼ਮੀਨ ਦੇ ਦਿੱਤੀ ਕਿ ਤੁਸੀਂ ਵਾਹਿਆ ਕਰੋ। ਉਹ ਗੱਡਾ ਲੱਦ ਲਿਆ, ਗੱਡਾ ਲੱਦ ਲਿਆ, ਕਦੀ ਨਾਲੀ 'ਚ ਐਨ ਪਸਾ ਦੇ, ਕਦੀ ਐਨ ਪਸਾ ਦੇ, ਕਦੀ ਐਨ ਪਸਾ ਦੇ। ਉਹ ਜੋ ਮੇਜਰ ਸਾਹਿਬ ਹਾਕਮ ਛੇਤੀ ਕਰੋ ਛੇਤੀ ਕਰੋ, ਬੁੜੀਆਂ ਬੰਦੇ ਸਾਰੇ ਉਦੋਂ ਗੱਡਿਆਂ ਨੂੰ ਟਰੱਕਾਂ ਵੱਲ ਨੱਠ ਕੇ, ਅੱਬੇ ਹੁਣੇ ਵੀ ਨੱਠ ਕੇ ਵਿੱਚੋਂ ਹੁੱਕਾ ਖਿੱਚ ਲਿਆ ਵੀ ਤੂੰ ਹੁੱਕਾ ਕਰਨਾ। ਤੇ ਯਾਰ ਹੁੱਕਾ ਖਸਮਾਂ ਨੂੰ ਕਾਹਵੇ ਹੁੱਕਾ ਖਿੱਚ ਲਿਆ ਤੇ ਚਿਲਮ ਉੱਥੇ ਰਹਿ ਗਈ ਤੇ ਜ਼ੇਬਰ ਵੀ ਉੱਥੇ ਰਹਿ ਗਿਆ। ਬੱਲੇ 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 ਬੱਲੇ। ਬਸ ਫਿਰ ਰਾਹੋਂ ਆ ਕੇ ਮੁਨਸ਼ੀ ਜੀ ਰਫੀਕ ਖਾਂ ਉਹਨਾਂ ਉਹ ਲੈ ਗਿਆ ਸਾਨੂੰ, ਇਹਦਾ ਤਾਲਾ ਲੱਗਾ ਸੀ ਬਾਇਆ ਉਹਨੂੰ ਹੁਣ ਦੇ, ਇਹ ਪਹਿਲਾਂ ਆ ਗਿਆ ਸੀ। ਚਣੇ ਬਣਾ ਲਿਆ, ਇੱਕ ਪੀਪਾ ਗੁੜ ਦਾ ਲੈ ਲਿਆ, ਫਿਰ ਰਸਤੇ ਖਾਂਦੇ ਜਾਵਾਂਗੇ। ਉਹ ਪਾਣੀ ਪੂਣੀ ਪੀ ਲੈਣਾ, ਉਹ ਖਾ ਲੈਣਾ। ਮਤਲਬ
ਬਾਗੇ ਬਾਰਡਰ ਆ ਗਿਆ, ਉੱਥੋਂ ਮਤਲਬ ਕਿ ਨਾ ਟ੍ਰੇਨ 'ਤੇ ਬੈਠੇ ਝੁਮਰੇ ਆ ਗਏ। ਝੁਮਰੇ ਲੱਗਾ ਸੀ ਮੋਸਤੇ ਦਾ ਭਾਈ ਦਾ ਕੀ ਨਾਂ ਸੀ, ਗੁਲਾਮ ਗੌਸ ਲੱਗਾ ਸੀ ਸਿਪਾਹੀ। ਉਹ 40 ਬੰਦੇ ਦਾ ਸੀ, ਅਸੀਂ 40 ਜੀ थे, 4 टब्बर से इकट्ठे हो गए सर सारे लाहौर। तो गुलाम गौस ने एक तंदूर वाले ने कहा पहले रोटियां पकाई जा तो दाल मतलब पकाई जा, मामा जी ਜਿਹੜੀ भी मिले ਅਸੀਂ ਉੱਥੇ ਰੋਟੀ ਪਾਣੀ ਖਾਧੀ। ਮੁੜ ਕੇ 5 ਰੁਪਏ ਦਿੱਤੇ ਸੀ, ਮੈਨੂੰ ਯਾਦ ਆ। ਗਨੀ ਕਸਾਈ ਟਾਂਗੇ ਫੁੱਲ ਟਾਂਗੇ ਦਾ ਕਿਰਾਇਆ ਸਭ ਹੋਣੇ ਆ ਗਿਆ। ਗੁਰਦੁਆਰੇ ਜਾ ਪੜੇ 40 ਬੰਦੇ ਗੁਰਦੁਆਰੇ 'ਚ ਕਿੱਦਾਂ ਆਪਣੇ ਉੱਥੋਂ ਦੂਏ ਤੀਏ ਦਿਨ ਅਸੀਂ ਨਾ ਖੋੜਿਆਂ ਵਾਲੇ ਆ ਗਏ। ਖੋੜਿਆਂ ਵਾਲੇ ਉਹ ਸਾਨੂੰ ਆਹ ਨਹੀਂ ਚੌਂਕ 'ਚ ਜਿੱਥੇ ਦੁੱਧ ਵੇਚਦਾ, ਇੱਥੇ ਇੱਕ ਬਣਦਾ ਬੂਟਾ ਸੀ, ਉਹਦੀ ਛਾਂ ਬੜੀ ਸੀ। 40 ਉੱਥੇ ਬਹਿ ਗਿਆ। ਬਰਕਤ ਦਾ ਲਾਰੇ ਨਿਕਲਿਆ, ਬਾਬਾ ਕਿੱਥੋਂ ਆਏ ਆ? ਦੱਸਿਆ ਪੁੱਛਿਆ ਸਿਮਲੀ ਤੋਂ ਆਏ ਆ ਤਾਂ ਡਿਸਟ੍ਰਿਕਟ ਹੁਸ਼ਿਆਰਪੁਰ। ਅੱਛਾ ਅੱਬੇ ਉਹਨਾਂ ਨੇ ਕਿਹਾ ਕਿ ਯਾਰ ਲੱਛੀ ਪੀਣੇ ਦੀ ਕਰਨਾ। ਉਹ ਲੱਛੀ ਪਤਾ ਨਹੀਂ ਉਸ ਵੇਲੇ ਸਹਿਜ ਕਿੱਥੋਂ ਲਿਆ, 2 ਬਾਲਟੀਆਂ ਭਰ ਕੇ ਲਿਆ। ਖੂਹੀ ਦਾ ਪਾਣੀ ਸੀ ਭੈਣ ਕੌੜਾ, ਉਸ ਵੇਲੇ ਨਮਕ ਵਾਲਾ ਪਾਣੀ ਸੀ, ਉਹ ਵਿੱਚ ਸੁੱਟ ਲਿਆ। ਗੁਲਾਮ ਮਹਿਦੀ ਵੀ ਨਾਲ ਸਾਡਾ ਜੰਮਦਾਰ ਬਣਾ ਲਿਆ। ਪੀਤਾ ਪੂਤਾ ਲੱਛੀ। ਮੁੜ ਕੇ ਫਿਰ ਕੁਮਾਰ ਲੈ ਗਿਆ ਸਾਨੂੰ। ਕੁਮਾਰ ਜਲ ਲਗਾਇਆ ਤਾਂ ਅਸੀਂ ਉੱਤੇ ਕੋ ਥੱਲੇ ਤਾਂ ਪੈ ਗਿਆ, ਕੋਈ ਉੱਥੇ ਪੈ ਗਿਆ, ਕੋਈ ਉੱਥੇ ਪੈ ਗਿਆ। ਰਾਤ ਨੂੰ ਕਿਤੇ ਸੱਪ ਨਿਕਲਿਆ। ਕੈਂਪ ਲੱਗਿਆ ਸੀ ਖੋੜਿਆਂ ਸਕੂਲ 'ਚ, ਪੂਰੇ ਡਿਸਟ੍ਰਿਕਟ ਪੂਰੇ ਥਾਣੇ ਦਾ। ਸੱਪ ਨਿਕਲਿਆ। ਚੁੱਡੇ ਨੇ ਕਿਹਾ ਲੈ ਬਈ ਗੌਹਰ ਖਾਂ ਉੱਥੋਂ ਦਾ ਬਚ ਕੇ ਆ ਗਿਆ, ਇੱਥੇ ਹੁਣ ਨਹੀਂ ਬਚਦੇ। ਹਮਲਾ ਹੋ ਗਿਆ, ਲੱਲਾ ਜਿਹਾ ਹੋ ਗਿਆ। ਸੱਪ ਤਾਂ ਮਾਰ ਦਿੱਤਾ, ਮਗਰ ਪਤਾ ਲੱਗ ਗਿਆ ਕਿ ਸੱਪ ਮਾਰ ਸੱਪ ਨਿਕਲਿਆ। ਤਾਂ ਅਸੀਂ ਮੁੰਡੇ ਨਾਲ ਫਿਰ ਦੂਏ ਦਿਨ ਕਿ ਤੀਏ ਦਿਨ ਅਸੀਂ ਇੱਥੇ ਆਪਣੇ ਕੋਠੇ ਕਾਠੇ ਸੰਭਾਲ ਲਿਆ ਮਕਾਨਾਂ 'ਚ। ਇੱਥੇ ਪਹੁੰਚ ਗਏ ਤੁਸੀਂ। ਹੁਣ ਅੱਜ ਦੇ ਦਿਨ ਆਪਣਾ ਵਤਨ, ਆਪਣਾ ਘਰ, ਆਪਣਾ ਦੇਸ਼ ਯਾਦ ਆਉਂਦਾ ਵਾ? ਬਹੁਤ ਜ਼ਿਆਦਾ। ਮਤਲਬ ਮੈਂ ਤਾਂ ਜਦ ਕੈਨੇਡਾ ਗਿਆ, ਮੁੰਡੇ ਦਾ ਆਪਣਾ ਪ੍ਰੋਗਰਾਮ ਸੀ ਇਸ ਤੋਂ ਬੜੇ ਦਾ ਵੀ ਯਾਰ ਅਬੂ ਤੁਹਾਨੂੰ ਮੈਂ ਸਿੰਬਲੀ ਫੇਰ ਕੇ ਲਾਣਾ, ਕਿਉਂਕਿ ਸਾਡੇ ਵੜਕਿਆਂ ਦੀ ਚੌਧਰੀ ਸੀ ਜੇ ਕੋਈ ਪਿੰਡ ਦੇ, ਬਿਲਕੁਲ ਚੌਧਰੀ। ਮਹਿੰਦੀ ਖਾਂ ਕਿੰਨੀ ਰਕਬਾ ਸੀ, ਉਹ ਕਿਤੇ ਪਰਵਾਹ ਕਰਦੇ ਸੀ ਮਹਿੰਦੀ ਖਾਂ ਦੀ ਅਮਾਨ ਨਾਲ। ਮਹਿੰਦੀ ਖਾਂ ਨੇ ਇਹਨਾਂ ਦੇ ਖਿਲਾਫ ਸ਼ਿਕਾਇਤ ਕਰਤੀ ਸੀ। ਹੁਣ ਰਕਬੇ ਛੱਡੋ, ਹੁਣ ਆਪਣੇ ਦਿਲ ਦੀ ਗੱਲ ਦੱਸੋ। ਹਾਂਜੀ, ਆਪਣੇ ਦਿਲ ਦੀ ਗੱਲ ਦੱਸੋ ਕਿ ਯਾਦ ਆ ਜਾਂਦਾ ਐਵੇਂ? ਬਹੁਤ ਚੇਤਾ ਆਉਂਦਾ। ਤੁਸੀਂ ਜਿਵੇਂ ਹੁਣ ਅੱਜ ਬੈਠੇ ਹੋ, ਗੱਲਾਂ ਬਾਤਾਂ ਕਰ ਰਹੇ ਹੋ, ਤੇ ਦਿਮਾਗ ਉਹ ਪੁਰਾਣੇ ਦੌਰ 'ਚ ਚਲਾ ਜਾਂਦਾ? ਉਹ ਕਈ ਦਫਾ ਹੋਇਆ ਤਾਂ ਹੈ। ਹੋ ਜਾਂਦਾ? ਹਾਂ, ਹੋ ਜਾਂਦਾ ਕਈ ਦਫਾ। ਅੱਛਾ, ਪਿੰਡ ਕੋਈ ਸਲਾਮ ਦੁਆ, ਕੋਈ ਸੁਨੇਹਾ ਕਰਨੀ ਹੈ ਤੇ ਦੱਸੋ, ਵੀਡੀਓ ਰਾਹੀਂ ਤੁਹਾਡੇ ਪਿੰਡ ਸਲਾਮ ਦੁਆ ਪਹੁੰਚਾ ਦਾਂਗੇ। ਪਿੰਡ ਸਾਰਿਆਂ ਨੂੰ ਹੁਣ ਭੁੱਲੇ ਦਾ ਤਾਂ ਹੋਣਾ ਕੋਈ ਨਹੀਂ। ਤੇ ਮਲੂਕ ਸਿੰਘ ਦਾ ਸ਼ਾਇਦ ਕੋਈ ਪੋਤਾ ਹੋਵੇ, ਤੇ ਇੱਥੇ ਉਹ ਦੂਸਰਾ ਮਲੂਕ ਸਿੰਘ ਦਾ ਬਾਪ ਐਡੀ ਦਾੜੀ ਸੀ, ਉਹਨਾਂ ਨੂੰ ਚਾਬੀ ਦੇ ਇੱਥੇ ਅੱਬੇ ਹੋਣੀ ਪਿਆ ਚਾਬੀ ਆ ਬਈ, ਉਹ ਬੱਕਰਾ ਬੰਨਿਆ ਕੁਰਬਾਨੀ ਦਾ, ਤੇਰਾ ਦਿਲ ਕਰਦਾ ਹੋ ਇਹਨਾਂ ਨੂੰ ਜ਼ਿਬਾ ਕਰਾ ਦੀ, ਨਾ ਦਿਲ ਕਰਦਾ ਵੇਚ ਲੈ। ਪਿੱਪਲ ਨਾਲ ਬੰਨਿਆ ਇਹ ਮੈਨੂੰ ਚੰਗੀ ਤਰ੍ਹਾਂ ਯਾਦ ਆ। ਤੇ ਪਿੱਪਲ ਤੇ ਕਿਤੇ ਇੱਕ ਥਾਂ ਪਿੱਪਲ ਬਹੁਤ ਬੜਾ ਵੱਡਾ ਪਿੱਪਲ, ਕੋਲ ਦੀ ਬੇਂਚ ਚੱਲਦੀ ਤੇ ਹੁਣ ਤਾਂ ਨਹਿਰ ਕੱਢ। ਆਪਣਾ ਘਰ ਪਛਾਣ ਲੋਗੇ ਉੱਥੇ? ਬਿਲਕੁਲ, ਮੈਂ ਕਹਿੰਦਾ ਮੈਨੂੰ ਗਲੀ ਦਾ ਪਤਾ। ਜੇ ਹੁਣ ਚੱਲ ਜਾਈਏ ਘਰ ਪਛਾਣ ਲਓ? ਬਿਲਕੁਲ, ਮੈਂ ਆਪਣੇ ਦੋ। ਕਿੱਥੇ ਕਰਕੇ ਤੁਹਾਡਾ ਘਰ ਹੈਗਾ? ਸਾਡਾ ਘਰ ਸੀ ਹੈ ਨਹੀਂ ਲੋਧਰਾਂ ਵਾਲੇ ਜਿਹੜੇ ਸੂਫੀ ਨਜ਼ਰ ਤੇ ਹਾਂ ਬੀਬੀ ਬੀਰੀ। ਕੋਈ ਸਰਦਾਰਾਂ ਦੇ ਘਰ ਦੇ ਲਾਗੇ ਦੱਸੋ ਨਾ, ਲੱਭਣ 'ਚ ਆਸਾਨੀ ਹੋਵੇ। ਤੁਹਾਡੇ ਲਾਗੇ ਕੋਈ ਸਿੱਖਾਂ ਦਾ ਘਰ ਹੈ ਸੀਗਾ? ਮਲੂਕ ਸਿੰਘ ਦਾ। ਮਲੂਕ ਸਿੰਘ ਦਾ? ਬਿਲਕੁਲ ਨਾਲ ਲੱਗਦਾ। ਬਾਬੇ ਭੁੱਲੇ ਦਾ ਦੀਵਾਰ ਸਾਂਝੀ ਸੀ, ਮਲੂਕ ਸਿੰਘ ਦਾ ਗਲੀ ਸਾਂਝੀ, ਸਟੈਪ ਸਾਂਝੇ। ਬਸ ਆ ਦੋ। ਹੁਣ ਆਖਰੀ ਸਵਾਲ ਤੁਹਾਡੇ ਕੋਲ ਪੁੱਛਾਂਗਾ ਕਿ ਵੇਲਾ ਵਕਤ ਉਹ ਚੰਗਾ ਸੀ ਕਿ ਅੱਜ ਦਾ ਦੌਰ ਚੰਗਾ? ਇੱਥੇ ਆ ਕੇ ਤਾਂ ਬਹੁਤ ਤੰਗ ਹੋਇਆ, ਖੁਦਾ ਦੀ ਕਸਮ। ਤੰਗ ਹੋਏ? ਬਹੁਤ ਤੰਗ ਹੋਇਆ। ਪਿਆਜੀ ਵੀ ਖਾਧੀ, ਦਾਣੇ ਨਾਲ ਤੇ ਹੈ ਨਹੀਂ। ਇਹ ਨਾਲ ਦਾ ਪਿੰਡ ਉੱਥੇ ਦਾਣੇ ਲੈਣ ਗਏ, ਅਬਦ ਰਹੀਮ ਉੱਥੇ ਗੇੜੀ ਜਾ ਕੇ ਰੋਣ ਲੱਗ ਪਿਆ, ਐਵੇਂ ਉਹ ਕਰਨ ਲੱਗ ਪਿਆ। ਉਹ ਇੱਕ ਮਾਈ ਨਿਕਲੀ, ਕਹਿੰਦੀ ਬਾਬਾ ਕਿੱਥੋਂ ਆਇਆ? ਦੱਸਿਆ ਤਾਂ ਉੱਥੇ ਮੈਂ ਸਾਡੇ ਆਟਾ ਹੈ ਨਹੀਂ, ਉਹਨੇ ਦਿੱਤਾ ਆਟਾ ਇੰਨਾ ਕੁ ਦਿੱਤਾ। ਅਸੀਂ ਸਾਰਿਆਂ ਜੀਆਂ ਨੇ ਉਹ ਇੱਕ ਅੱਧੇ ਦੀ ਰੋਟੀ ਖਾਧੀ। ਬਹੁਤ 200 ਕਮਾ ਦੇ ਬੰਦੇ ਨੂੰ ਆਟਾ ਮੰਗ ਖਾਣਾ ਪਿਆ। ਹਾਂਜੀ, ਇਹ ਹਾਲਾਤ ਬਣੇ। ਇਹ ਹਾਲਾਤ ਸੀ। ਬਹਰਾਲ ਹੁਣ ਸੈੱਟ ਹੈ ਜੀ ਸਾਰੇ ਕੰਮ, ਅੱਲਾ ਦਾ ਫਜ਼ਲ ਹੈ, ਮੁੰਡੇ ਬੱਚੇ ਕੰਮ ਕਰਦੇ ਆ। ਚਲੋ ਬਜ਼ੁਰਗੋ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਹਾਡਾ ਧੰਨਵਾਦ। ਤੁਹਾਡੀਆਂ ਯਾਦਾਂ ਆਪਣੇ ਕੈਮਰੇ ਰਾਹੀਂ ਰਿਕਾਰਡ ਕਰਕੇ ਤੇ ਨਾਲ ਲੈ ਕੇ ਜਾ ਰਹੇ ਹਾਂ, ਤੇ ਆਪਾਂ ਤੁਹਾਡੇ ਚੜ੍ਹਦੇ ਪਾਸੇ ਤੁਹਾਡੇ ਪਿੰਡ ਤੋੜ ਪਹੁੰਚਾ ਦੇਣੀਆਂ ਨੈਟ ਦੇ ਜ਼ਰੀਏ। ਠੀਕ ਹੈ? ਤੇ ਕਿਸੇ ਨੂੰ ਸਲਾਮ ਦੁਆ, ਕਿਸੇ ਬਸ ਸਾਰਿਆਂ ਨੂੰ ਆਪਣੇ ਇਸਲਾਮ ਦਾ। ਮਲੂਕ ਸਿੰਘ ਦੇ ਜਿਹੜੇ ਹੈ ਨਾ ਪੋਤੇ, ਹਾਂ ਸ਼ਾਇਦ ਉਹਦਾ ਕੋਈ ਭਾਈ ਵੀ ਜੀਂਦਾ ਹੋਵੇ, ਉਹਨਾਂ ਨੂੰ ਮੇਰਾ ਸਲਾਮ ਕਹਿ ਦੇਣਾ। ਬਾਬੇ ਭੁੱਲੇ ਦੇ 6 ਮੁੰਡੇ ਸੀ, ਜਿਸ ਵੇਲੇ 7ਵੀਂ ਕੁੜੀ ਹੋਈ ਨਾ, ਭੈਣ ਸ਼ਰੀਫਾਂ ਜੀਂਦੇ ਸੀ ਤੇ ਮਠਿਆਈ ਵੰਡੀ ਸੀ ਬਾਬੇ ਭੁੱਲੇ ਨੇ, ਖੁਦਾ ਦੀ ਕਸਮ ਲੱਗੇ। ਕਿਉਂਕਿ ਦੀਵਾਰ ਸਾਂਝੀ ਸੀ, ਉਹਨਾਂ ਨੇ ਕਹਿਣਾ ਇਸ ਤਰ੍ਹਾਂ ਨਾ ਬਹੂ ਆ ਚੂੜੀਆਂ ਚੜਾ ਦੇ ਬਾਬੇ ਭੁੱਲੇ ਦੀ
ਬੇਗਮ ਨੇ ਆਤੀ ਉਹਦਾ ਨਾਮ ਸੀ ਬੱਲੇ 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 ਸਾਨੂੰ ਚਲੋ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਹੈ ਖੂਬਸੂਰਤ ਔਰ ਮੁਹੱਬਤ ਭਰੀਆਂ ਯਾਦਾਂ ਨੇ ਔਰ ਇਹਨਾਂ ਨੂੰ ਰਿਕਾਰਡ ਕਰਨ ਦਾ ਮਕਸਦ ਵੀ ਇਹੀ ਹੈ ਕਿ ਮੁਹੱਬਤ ਪਿਆਰ ਔਰ ਸਾਂਝ ਜੋ 47 ਤੋਂ ਪਹਿਲੇ ਦੀ ਸੀ ਜੋ ਵੰਡ ਦੀ ਸੀ ਉਹਨੂੰ ਬਾਰਡਰ ਦੇ ਦੋਵਾਂ ਪਾਸੇ ਜਿਹੜਾ ਹੈ ਉਹ ਪਹੁੰਚਾਇਆ ਜਾਏ ਨਾ ਸਿਰਫ ਪਹੁੰਚਾਇਆ ਜਾਏ ਬਲਕਿ ਨੈੱਟ ਦੇ ਵਿੱਚ ਅੱਗੇ ਇਹਨਾਂ ਦੇ ਪੋਤੇ ਪੜਪੋਤੇ ਔਰ ਉਸ ਤੋਂ ਵੀ ਆਉਣ ਵਾਲੀ ਪੀੜ੍ਹੀ ਨੂੰ ਇਹਨਾਂ ਦੇ ਵੀ ਦਾਦਿਆਂ ਦੇ ਨਾਮ ਯਾਦ ਹੋਣਗੇ ਔਰ ਉਹਨਾਂ ਨੂੰ ਇਹ ਪਤਾ ਹੋਏਗਾ ਕਿ 47 ਦਾ ਜਿਹੜਾ ਹੱਡ ਬੀਤੀ ਹੈ ਉਹ ਇਹਨਾਂ ਨੇ ਕਿਸ ਤਰ੍ਹਾਂ ਆਪਣੇ ਪਿੰਡਿਆਂ 'ਤੇ ਹੰਡਾਈ। ਸਾਡੇ ਇਹਨਾਂ ਇੰਟਰਵਿਊਜ਼ ਦਾ ਮਕਸਦ ਕਿਸੇ ਜ਼ਾਤ ਧਰਮ ਕਿਸੇ ਮੁਲਕ ਦੇ ਖਿਲਾਫ ਕੋਈ ਗੱਲਬਾਤ ਕਰਨਾ ਨਹੀਂ ਹੈ। 47 'ਚ ਜੋ ਬਜ਼ੁਰਗਾਂ ਨੇ ਆਪਣੇ ਪਿੰਡੇ 'ਤੇ ਹੰਡਾਇਆ ਉਹ ਇਹਨਾਂ ਨੇ ਜ਼ਬਾਨੀ ਦੱਸਿਆ ਸਾਨੂੰ ਔਰ ਇਹੀ ਮਕਸਦ ਹੈ ਸਾਡੀ ਸਾਂਝ ਦਾ ਜੋ ਪੰਜਾਬ ਦੀ ਪੁਰਾਣੀ ਸੱਭਿਆਚਾਰ ਸੀ ਜੋ ਰਹਿਤਲ ਸੀ ਜੋ ਸਾਂਝ ਸੀ ਜੋ ਪ੍ਰੀਤ ਸੀ ਜੋ ਇਹਨਾਂ ਨੇ ਨਾਮ ਦੱਸੇ ਹੋ ਸਕਦਾ ਉਹ ਅੱਜ ਨਾ ਹੋਣ ਲੇਕਿਨ ਇਹਨਾਂ ਦੀਆਂ ਯਾਦਾਂ ਵਿੱਚ ਇਹਨਾਂ ਦੇ ਸੀਨੇ ਦੇ ਵਿੱਚ ਉਹ ਲੋਕ ਅੱਜ ਵੀ ਮੌਜੂਦ ਨੇ ਕਿਉਂਕਿ ਉਹ ਬੜਾ ਖੂਬਸੂਰਤ ਵਕਤ ਸੀ ਔਰ ਉਸੇ ਹੀ ਖੂਬਸੂਰਤ ਵਕਤ ਨੂੰ ਦੁਬਾਰਾ ਕਰਨ ਲਈ ਇਹੀ ਇੰਟਰਵਿਊਜ਼ ਕਰਦੇ ਰਹਿੰਦੇ ਔਰ ਕਰਦੇ ਰਵਾਂਗੇ ਇਸੇ ਹੀ ਪਿਆਰ ਦੇ ਨਾਲ ਇਸੇ ਹੀ ਉਡੀਕ ਦੇ ਨਾਲ ਇਸੇ ਹੀ ਉਮੀਦ ਦੇ ਨਾਲ ਇਸੇ ਹੀ ਆਸ ਦੇ ਨਾਲ ਅਸੀਂ ਇਜਾਜ਼ਤ ਚਾਹੁੰਦੇ ਹਾਂ ਕਿ ਇਹਨਾਂ ਦੇ ਪਿੰਡ ਤੋਂ ਇੱਕ ਪਿਆਰ ਭਰਿਆ ਸੁਨੇਹਾ ਆਏਗਾ ਨਾ ਸਿਰਫ ਸੁਨੇਹਾ ਆਏਗਾ ਬਲਕਿ ਜਿਹੜੇ ਰੈਲੀਵੈਂਟ ਅਥਾਰਟੀਜ਼ ਨੇ ਉਹਨਾਂ ਦੇ ਅੱਗੇ ਵੀ ਇੱਕ ਰਿਕੁਐਸਟ ਹੈ ਕਿ ਇਹਨਾਂ ਬਜ਼ੁਰਗਾਂ ਦੇ ਜਿਹੜੇ ਵਿਟਨੈਸ ਨੇ ਜਿਹੜੇ ਗਵਾਹ ਨੇ ਜਿਨ੍ਹਾਂ ਨੇ ਆਜ਼ਾਦੀ ਲਈ ਆਪਣਾ ਸਭ ਕੁਝ ਕੁਰਬਾਨ ਕੀਤਾ ਉਹਨਾਂ ਲਈ ਆਸਾਨੀ ਪੈਦਾ ਕੀਤੀ ਜਾਵੇ ਆਪਣੇ ਦੇਸ਼ ਨੂੰ ਵੇਖਣ ਲਈ ਕਿਉਂਕਿ ਬਹੁਤ ਥੋੜ੍ਹੇ ਲੋਕ ਰਹਿ ਚੁੱਕੇ ਨੇ 1947 ਥੋੜ੍ਹੇ ਬੰਦੇ ਆ ਹੱਡ ਬੀਤੀ ਹੈ ਉਹ ਲਗਭਗ 1% ਤੋਂ ਵੀ ਘੱਟ ਲੋਕ ਰਹਿ ਚੁੱਕੇ ਨੇ ਇਹਨਾਂ ਰਾਹੀਂ ਆਪਣੀਆਂ ਸਾਂਝਾਂ ਵਧਾਉਣੀਆਂ ਨੇ ਅਸੀਂ ਔਰ ਇਹ ਸਾਂਝਾਂ ਜਿਹੜੀਆਂ ਨੇ ਵਧਾਉਂਦੀਆਂ ਰਵਾਂਗੇ ਇਜਾਜ਼ਤ ਚਾਹੁੰਦੇ ਹਾਂ ਜੀ ਫਿਰ ਮਿਲਦੇ ਹਾਂ ਇਹੋ ਜਿਹੀ ਕਿਸੇ ਹੋਰ ਕਹਾਣੀ ਦੇ ਨਾਲ ਰੱਬ ਰੱਖਾ ਜੀ।